ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਮਈ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਫਾਨੀ ਤੇ ਲਾਫਾਨੀ। ਸੁਨਹਿਰੀ ਮਤਨ ਯੂਹੰਨਾ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਜਵਾਬੀ ਪੜ੍ਹਾਈ। ਕਰੰਥੀਓ। ਜੇ ਅਸੀਂ ਬਸ ਇਸ ਹਯਾਤੀ ਵਿੱਚ ਹੀ ਮਸੀਹ ਉੱਤੇ ਆਸ ਰੱਖਦੇ ਹਾਂ ਤੇ ਸਾਰੇ ਬੰਦਿਆਂ ਨਾਲੋਂ ਬਦਨਸੀਬ ਹਾਂ, ਪਰ ਹੱਲੇ ਤੀਕਰ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਏ ਤੇ ਜਿਹੜੇ ਸੌਂ ਗਏ ਨੇ ਉਹਨਾਂ ਵਿੱਚੋਂ ਪਹਿਲਾ ਫਲ ਹੋਇਆ। ਕਿਉਂ ਜੇ ਜਦ ਬੰਦੇ ਦੇ ਪਾਰੋਂ ਮੌਤ ਆਈ ਤੇ ਬੰਦੇ ਦੇ ਪਾਰੋਂ ਹੀ ਮੁਰਦਿਆਂ ਦੀ ਕਿਆਮਤ ਵੀ ਆਈ। ਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਉਂਦੇ ਕੀਤੇ ਜਾਣਗੇ। ਪਰ ਹਰ ਕੋਈ ਆਪਣੀ ਆਪਣੀ ਵਾਰੀ ਸਿਰ, ਪਹਿਲਾ ਫਲ ਮਸੀਹ, ਫਿਰ ਮਸੀਹ ਦੇ ਆਉਣ ਤੋਂ ਬਾਅਦ ਉਹਦੇ ਲੋਕੀ। ਇਹਦੇ ਬਾਅਦੋਂ ਅਖੀਰ ਹੋਵੇਗੀ। ਉਸ ਵੇਲੇ ਉਹ ਸਾਰੀ ਹਕੂਮਤ ਤੇ ਸਾਰਾ ਇਖਤਿਆਰ ਤੇ ਕੁਦਰਤ ਨੇਸਤ ਕਰਕੇ ਬਾਦਸ਼ਾਹੀ ਨੂੰ ਰੱਬ ਯਾਨੀ ਪਿਓ ਦੇ ਹਵਾਲੇ ਕਰ ਦੇਵੇਗਾ। ਕਿਉਂ ਜੇ ਜਦ ਤੀਕਰ ਉਹ ਆਪਣੇ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠਾਂ ਨਾ ਕਰ ਲਵੇ, ਉਹਨੇ ਬਾਦਸ਼ਾਹੀ ਜ਼ਰੂਰ ਕਰਨੀ ਏ। ਸਭ ਤੋਂ ਪਹਿਲਾ ਵੈਰੀ ਜਿਹੜਾ ਨੇਸਤ ਕੀਤਾ ਜਾਵੇਗਾ ਉਹ ਮੌਤ ਏ। ਦਰਸੀਵਾਜ਼ ਬਾਈਬਲ ਵਿੱਚੋਂ ਅਮਾਲ। ਤੇ ਸਾਊਲ ਜਿਹੜਾ ਹੱਲੇ ਤੀਕਰ ਖੁਦਾਵੰਦ ਦੇ ਚੇਲਿਆਂ ਨੂੰ ਧਮਕੀਆਂ ਲਾਉਣ ਤੇ ਕਤਲ ਕਰਨ ਦੇ ਨਸ਼ੇ ਵਿੱਚ ਸੀ, ਸਰਦਾਰ ਕਾਹਨ ਦੇ ਕੋਲ ਗਿਆ ਤੇ ਉਹਨੇ ਦਮਿਸ਼ਕ ਦੇ ਇਬਾਦਤਖਾਨਿਆਂ ਲਈ ਐਸ ਮਜ਼ਮੂਨ ਦੀਆਂ ਚਿੱਠੀਆਂ ਮੰਗੀਆਂ ਭਈ ਜਿਨ੍ਹਾਂ ਨੂੰ ਇੰਜ ਦਾ ਵੇਖੇ, ਭਾਵੇਂ ਬੁੱਢੀਆਂ ਹੋਣ ਤੇ ਭਾਵੇਂ ਬੰਦੇ, ਉਹਨਾਂ ਨੂੰ ਬੰਨ੍ਹ ਕੇ ਯਰੂਸ਼ਲਮ ਵਿੱਚ ਲਿਆਵੇ। ਜਦ ਉਹ ਪੈਂਡਾ ਕਰਦਿਆਂ ਕਰਦਿਆਂ ਦਮਿਸ਼ਕ ਦੇ ਨੇੜੇ ਅਪੜਿਆ ਤੇ ਇੰਜ ਹੋਇਆ ਭਈ ਅਚਾਨਕ ਅਸਮਾਨ ਤੋਂ ਇੱਕ ਲੋ ਉਹਦੇ ਆਲੇ ਦੁਆਲੇ ਚਮਕੀ ਤੇ ਉਹ ਧਰਤੀ ਉੱਤੇ ਡਿੱਗ ਪਿਆ ਤੇ ਇਹ ਆਵਾਜ਼ ਆਈ ਭਈ ਐ ਸਾਊਲ, ਤੂੰ ਮੈਨੂੰ ਕਿਉਂ ਸਤਾਉਣਾ ਏ? ਉਹਨੇ ਪੁੱਛਿਆ, ਐ ਖੁਦਾਵੰਦ, ਤੂੰ ਕੌਣ ਏ? ਉਹਨੇ ਆਖਿਆ, ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਣਾ ਏ। ਪਰ ਉੱਠ ਤੇ ਸ਼ਹਿਰ ਵਿੱਚ ਜਾ ਤੇ ਜੋ ਤੈਨੂੰ ਕਰਨਾ ਚਾਹੀਦਾ ਏ ਉਹ ਤੈਨੂੰ ਦੱਸਿਆ ਜਾਵੇਗਾ। ਜਿਹੜੇ ਬੰਦੇ ਉਹਦੇ ਨਾਲ ਸੀ ਉਹ ਚੁੱਪ ਖਲੋਤੇ ਰਹਿ ਗਏ, ਕਿਉਂ ਜੇ ਆਵਾਜ਼ ਤੇ ਸੁਣਦੇ ਸੀ ਪਰ ਕਿਸੇ ਨੂੰ ਵੇਖਦੇ ਨਹੀਂ ਸੀ। ਤੇ ਸਾਊਲ ਧਰਤੀ ਉੱਤੋਂ ਉੱਠਿਆ, ਪਰ ਜਦ ਅੱਖੀਆਂ ਖੋਲੀਆਂ ਤੇ ਉਹਨੂੰ ਕੁਝ ਵਿਖਾਲੀ ਨਾ ਦਿੱਤਾ ਤੇ ਲੋਕੀ ਉਹਦਾ ਹੱਥ ਫੜ ਕੇ ਦਮਿਸ਼ਕ ਵਿੱਚ ਲੈ ਗਏ। ਤੇ ਉਹ 3 ਦਿਨਾਂ ਤੀਕਰ ਨਾ ਵੇਖ ਸਕਿਆ ਤੇ ਨਾ ਉਹਨੇ ਕੁਝ ਖਾਧਾ ਨਾ ਪੀਤਾ। ਦਮਿਸ਼ਕ ਵਿੱਚ ਹਨਨਿਆ ਨਾਂ ਦਾ ਇੱਕ ਚੇਲਾ ਸੀ। ਉਹਨੂੰ ਖੁਦਾਵੰਦ ਨੇ ਸੁਪਨੇ ਵਿੱਚ ਆਖਿਆ ਭਈ ਐ ਹਨਨਿਆ। ਉਹਨੇ ਆਖਿਆ, ਐ ਖੁਦਾਵੰਦ, ਮੈਂ ਹਾਜ਼ਰ ਹਾਂ। ਖੁਦਾਵੰਦ ਨੇ ਉਹਨੂੰ ਆਖਿਆ, ਉੱਠ, ਉਸ ਘਰ ਵਿੱਚ ਜਾ ਜਿਹੜਾ ਸਿੱਧਾ ਅਖਵਾਂਦਾ ਏ ਤੇ ਯਹੂਦਾ ਦੇ ਘਰ ਵਿੱਚ ਸਾਊਲ ਨਾਂ ਦੇ ਤਿਰਸੀ ਨੂੰ ਪੁੱਛ ਲੈ, ਕਿਉਂ ਜੇ ਵੇਖ ਉਹ ਦੁਆ ਕਰ ਰਿਹਾ ਏ। ਤੇ ਉਹਨੇ ਹਨਨਿਆ ਨਾਂ ਦੇ ਇੱਕ ਬੰਦੇ ਨੂੰ ਅੰਦਰ ਆਉਂਦਿਆਂ ਤੇ ਆਪਣੇ ਉੱਤੇ ਹੱਥ ਧਰਦਿਆਂ ਵੇਖਿਆ ਤਾਂ ਜੋ ਫਿਰ ਸਜਾਖਾ ਹੋਵੇ। ਹਨਨਿਆ ਨੇ ਜਵਾਬ ਦਿੱਤਾ ਭਈ ਐ ਖੁਦਾਵੰਦ, ਮੈਂ ਬਹੁਤ ਸਾਰੇ ਲੋਕਾਂ ਤੋਂ ਇਸ ਬੰਦੇ ਦਾ ਜ਼ਿਕਰ ਸੁਣਿਆ ਏ ਭਈ ਇਹਨੇ ਯਰੂਸ਼ਲਮ ਵਿੱਚ ਤੇਰੇ ਪਾਕ ਲੋਕਾਂ ਨਾਲ ਕੈਸੀਆਂ ਬੁਰਾਈਆਂ ਕੀਤੀਆਂ ਨੇ ਤੇ ਇੱਥੇ ਇਹਨੂੰ ਸਰਦਾਰ ਕਾਹਨਾਂ ਵੱਲੋਂ ਇਖਤਿਆਰ ਮਿਲਿਆ ਏ ਭਈ ਜਿਹੜੇ ਲੋਕੀ ਤੇਰਾ ਨਾਂ ਲੈਂਦੇ ਨੇ ਉਹਨਾਂ ਸਾਰਿਆਂ ਨੂੰ ਬੰਨ੍ਹ ਲਵੇ। ਪਰ ਖੁਦਾਵੰਦ ਨੇ ਉਹਨੂੰ ਆਖਿਆ, ਤੂੰ ਜਾ, ਕਿਉਂ ਜੇ ਇਹ ਕੌਮਾਂ, ਬਾਦਸ਼ਾਹਾਂ ਤੇ ਬਨੀ ਇਸਰਾਈਲ ਤੇ ਮੇਰਾ ਨਾਂ ਜ਼ਾਹਰ ਕਰਨ ਲਈ ਮੇਰਾ ਚੁਣਿਆ ਹੋਇਆ ਵਸੀਲਾ ਏ ਤੇ ਮੈਂ ਉਹਨੂੰ ਜਿਤਾਵਾਂਗਾ ਭਈ ਉਹਨੂੰ ਮੇਰੇ ਨਾਂ ਦੀ ਖਾਤਰ ਕਿੰਨਾ ਦੁੱਖ ਸਹਿਣਾ ਪਵੇਗਾ। ਇਸ ਲਈ ਹਨਨਿਆ ਜਾ ਕੇ ਉਸ ਘਰ ਵਿੱਚ ਵੜਿਆ ਤੇ ਆਪਣੇ ਹੱਥ ਉਹਦੇ ਉੱਤੇ ਧਰ ਕੇ ਆਖਿਆ, ਭਾਈ ਸਾਊਲ, ਖੁਦਾਵੰਦ ਯਾਨੀ ਯਿਸੂ ਜਿਹੜਾ ਤੇਰੇ ਉੱਤੇ ਉਸ ਰਾਹ ਵਿੱਚ ਜਿੱਥੋਂ ਤੂੰ ਆਇਆ ਏ ਜ਼ਾਹਰ ਹੋਇਆ ਸੀ, ਉਹਨੇ ਹੀ ਮੈਨੂੰ ਘੱਲਿਆ ਏ ਭਈ ਤੂੰ ਅੱਖੀਆਂ ਪਾਵੇਂ ਤੇ ਪਾਕ ਰੂਹ ਨਾਲ ਭਰ ਜਾਵੇਂ। ਤੇ ਛੇਤੀ ਨਾਲ ਉਹਦੀਆਂ ਅੱਖੀਆਂ ਤੋਂ ਛਿਲਕੇ ਜਿਹੇ ਡਿੱਗੇ ਤੇ ਉਹ ਸਜਾਖਾ ਹੋ ਗਿਆ ਤੇ ਉੱਠ ਕੇ ਬਪਤਿਸਮਾ ਲਿਆ। ਫਿਰ ਕੁਝ ਖਾ ਕੇ ਤਾਕਤ ਪਾਈ ਤੇ ਉਹ ਕਈ ਦਿਨਾਂ ਤੀਕਰ ਉਹਨਾਂ ਚੇਲਿਆਂ ਦੇ ਨਾਲ ਰਿਹਾ ਜਿਹੜੇ ਦਮਿਸ਼ਕ ਵਿੱਚ ਸੀ। ਤੇ ਛੇਤੀ ਨਾਲ ਇਬਾਦਤਖਾਨਿਆਂ ਵਿੱਚ ਯਿਸੂ ਦੀ ਮੁਨਾਦੀ ਕਰਨ ਲੱਗਾ ਭਈ ਉਹ ਰੱਬ ਦਾ ਪੁੱਤਰ ਏ। ਤੇ ਸਾਰੇ ਸੁਣਨ ਵਾਲੇ ਹੈਰਾਨ ਹੋ ਕੇ ਆਖਣ ਲੱਗੇ ਕਿ ਇਹ ਉਹ ਹੀ ਬੰਦਾ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਹ ਨਾਮ ਲੈਣ ਵਾਲਿਆਂ ਨੂੰ ਤਬਾਹ ਕਰਦਾ ਸੀ ਤੇ ਇੱਥੇ ਵੀ ਇਸ ਲਈ ਆਇਆ ਸੀ ਭਈ ਉਹਨਾਂ ਨੂੰ ਬੰਨ੍ਹ ਕੇ ਸਰਦਾਰ ਕਾਹਨਾਂ ਦੇ ਕੋਲ ਲੈ ਜਾਵੇ। ਪਰ ਸਾਊਲ ਨੂੰ ਹੋਰ ਵੀ ਤਾਕਤ ਮਿਲਦੀ ਰਹੀ
ਤੇ ਉਹ ਇਸ ਗੱਲ ਨੂੰ ਸਾਬਤ ਕਰਕੇ ਭਈ ਮਸੀਹ ਇਹ ਹੀ ਏ, ਦਮਿਸ਼ਕ ਦੇ ਰਹਿਣ ਵਾਲੇ ਯਹੂਦੀਆਂ ਨੂੰ ਹੈਰਾਨ ਕਰਦਾ ਰਿਹਾ। ਅਮਾਲ, ਇਸ ਲਈ ਤੌਬਾ ਕਰੋ ਤੇ ਫਿਰ ਜਾਓ, ਤਾਂ ਜੋ ਤੁਹਾਡੇ ਪਾਪ ਮੁਕਾਏ ਜਾਣ ਤੇ ਇੰਜ ਰੱਬ ਦੀ ਹਜ਼ੂਰੀ ਵਿੱਚੋਂ ਤਾਜ਼ਗੀ ਦੇ ਦਿਨ ਆਉਣ। ਕਰੰਥੀਓ, ਕਿਉਂ ਜੇ ਜ਼ਰੂਰ ਹੈ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ, ਤੇ ਉਹ ਅਖਾਣ ਪੂਰਾ ਹੋਵੇਗਾ ਜਿਹੜਾ ਲਿਖਿਆ ਏ ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਰੋਮੀਓ, ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਵਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਕਬੂਲ ਇਬਾਦਤ ਏ। ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਗਲੀਤੀਓ, ਧੋਖਾ ਨਾ ਖਾਓ, ਰੱਬ ਠੱਠਿਆਂ ਵਿੱਚ ਨਹੀਂ ਉਡਾਇਆ ਜਾਂਦਾ, ਕਿਉਂ ਜੇ ਬੰਦਾ ਜੋ ਕੁਝ ਬੋਂਦਾ ਏ ਉਹੀ ਵੱਢੇਗਾ। ਜਿਹੜਾ ਆਪਣੇ ਬਦਨ ਲਈ ਬੋਂਦਾ ਏ ਉਹ ਬਦਨ ਲਈ ਹਲਾਕਤ ਦੀ ਫਸਲ ਵੱਢੇਗਾ, ਤੇ ਜਿਹੜਾ ਰੂਹ ਲਈ ਬੋਂਦਾ ਏ ਉਹ ਰੂਹ ਨਾਲ ਹਮੇਸ਼ਾ ਦੀ ਹਯਾਤੀ ਦੀ ਫਸਲ ਵੱਢੇਗਾ। ਅਸੀਂ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੀਏ, ਕਿਉਂ ਜੇ ਅਸੀਂ ਬੇਦਲ ਨਾ ਹੋਵਾਂਗੇ ਤੇ ਐਨ ਵੇਲੇ ਸਿਰ ਵੱਢਾਂਗੇ। ਇਸ ਲਈ ਜਿੱਥੇ ਤੀਕਰ ਮੌਕਾ ਮਿਲੇ ਸਾਰਿਆਂ ਦੇ ਨਾਲ ਨੇਕੀ ਕਰੀਏ, ਖਾਸ ਕਰਕੇ ਅਹਿਲੇ ਈਮਾਨ ਦੇ ਨਾਲ। ਤੇ ਜਿੰਨੇ ਇਸ ਕਾਇਦੇ ਉੱਤੇ ਟੁਰਨ ਉਹਨਾਂ ਨੂੰ ਤੇ ਰੱਬ ਦੇ ਇਸਰਾਈਲ ਨੂੰ ਇਤਮਾਨਾਨ ਤੇ ਰਹਿਮ ਮਿਲਦਾ ਰਵੇ। ਤਮੈਥੀਅਸ, ਕਿਉਂ ਜੇ ਰੱਬ ਨੇ ਸਾਨੂੰ ਦਹਿਸ਼ਤ ਦੀ ਰੂਹ ਨਹੀਂ ਬਲਕਿ ਕੁਦਰਤ ਤੇ ਤਰਬੀਅਤ ਦੀ ਰੂਹ ਦਿੱਤੀ ਏ। ਇਸ ਲਈ ਸਾਡੇ ਖੁਦਾਵੰਦ ਦੀ ਗਵਾਹੀ ਦੇਣ ਤੋਂ ਤੇ ਮੈਥੋਂ ਜਿਹੜਾ ਉਹਦਾ ਕੈਦੀ ਵਾਂ ਸ਼ਰਮ ਨਾ ਕਰ, ਬਲਕਿ ਖੁਦਾਵੰਦ ਦੀ ਕੁਦਰਤ ਦੇ ਮੁਤਾਬਕ ਖੁਸ਼ਖਬਰੀ ਦੀ ਖਾਤਰ ਮੇਰੇ ਨਾਲ ਦੁੱਖ ਸਹਿ, ਜਿਨਨੇ ਸਾਨੂੰ ਮੁਕਤੀ ਦਿੱਤੀ ਤੇ ਪਾਕ ਬੁਲਾਵੇ ਨਾਲ ਬੁਲਾਇਆ, ਸਾਡੇ ਕੰਮਾਂ ਦੇ ਪਾਰੋਂ ਨਹੀਂ ਬਲਕਿ ਆਪਣੇ ਖਾਸ ਇਰਾਦੇ ਤੇ ਉਸ ਫਜ਼ਲ ਦੇ ਪਾਰੋਂ ਜਿਹੜਾ ਮਸੀਹ ਯਸੂ ਵਿੱਚ ਸਾਡੇ ਉੱਤੇ ਅਜ਼ਲ ਤੋਂ ਹੋਇਆ, ਪਰ ਹੁਣ ਸਾਡੇ ਮੁਕਤੀ ਦੇਣ ਵਾਲੇ ਮਸੀਹ ਯਸੂ ਦੇ ਜ਼ਹੂਰ ਤੋਂ ਜ਼ਾਹਰ ਹੋਇਆ, ਜਿਨਨੇ ਮੌਤ ਨੂੰ ਨੇਸਤ ਤੇ ਹਯਾਤੀ ਤੇ ਬਕਾ ਨੂੰ ਉਸ ਖੁਸ਼ਖਬਰੀ ਦੇ ਰਾਹੀਂ ਰੌਸ਼ਨ ਕਰ ਦਿੱਤਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸੰਸਾਰ ਰੱਬ ਦੀ ਅਕਾਸੀ ਕਰਦਾ ਹੈ, ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਰ ਹੋਣ ਤੇ ਮੁਸ਼ਤਮਿਲ ਹੈ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀ ਨੇ ਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਤੇ ਪੁੱਤਰ ਨੇ। ਕ੍ਰਿਸਚਨ ਸਾਇੰਸ ਵਿੱਚ ਅਸਲੀ ਇਨਸਾਨ ਉੱਤੇ ਰੱਬ ਯਾਨੀ ਚੰਗਿਆਈ ਹੁਕੂਮਤ ਕਰਦੀ ਏ, ਨਾ ਕਿ ਬਦੀ, ਤੇ ਇਸੇ ਲਈ ਉਹ ਫਾਨੀ ਨਹੀਂ ਬਲਕਿ ਲਾਫਾਨੀ ਏ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਸ਼ਬੀਹ ਏ। ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਏ, ਜਿਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੇ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਰ ਕਰਦੀ ਏ। ਸਾਇੰਸੀ ਹਸਤੀ ਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ, ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਬਸ਼ਰੀ ਤਸੱਵੁਰ ਗਲਤ ਖਿਆਲਾਂ ਨੂੰ ਉਸ ਸਭ ਦੇ ਨਮੂਨੇ ਲਈ ਰਾਹ ਸਿੱਧੀ ਕਰਨੀ ਚਾਹੀਦੀ ਏ ਜੋ ਕੁਝ ਕਾਮਲ ਤੇ ਅਬਦੀ ਏ। ਕਈ ਨਸਲਾਂ ਤੀਕਰ ਇਨਸਾਨੀ ਅਕੀਦੇ ਇਲਾਹੀ ਤਸੱਵੁਰ ਹਾਸਲ ਕਰਨਗੇ ਤੇ ਰੱਬ ਦੀ ਤਖਲੀਕ ਦਾ ਕਾਮਲ ਤੇ ਲਾਫਾਨੀ ਨਮੂਨਾ ਹਸਤੀ ਦਾ ਕੱਲਾ ਅਸਲੀ ਨਜ਼ਰੀਆ ਅਖੀਰੀ ਵੇਖਿਆ ਜਾਵੇਗਾ। ਪੌਲੁਸ ਪਹਿਲਾਂ ਯਸੂ ਦਾ ਚੇਲਾ ਨਹੀਂ ਬਲਕਿ ਯਸੂ ਨੂੰ ਮੰਨਣ ਵਾਲਿਆਂ ਨੂੰ ਦੁੱਖ ਦੇਣ ਵਾਲਾ ਹੁੰਦਾ ਸੀ। ਜਦ ਸੱਚਾਈ ਸਾਇੰਸ ਵਿੱਚ ਉਹਦੇ ਉੱਤੇ ਜ਼ਾਹਰ ਹੋਈ, ਪੌਲੁਸ ਨੂੰ ਅੰਨਾ ਕਰ ਦਿੱਤਾ ਗਿਆ ਤੇ ਉਹਦਾ ਅੰਨਾਪਨ ਮਹਿਸੂਸ ਕੀਤਾ ਗਿਆ, ਪਰ ਛੇਤੀ ਹੀ ਰੂਹਾਨੀ ਲੋਅ ਨੇ ਉਹਨੂੰ ਏਸ਼ੀਆਈ ਕੂਚਕ, ਯੂਨਾਨ ਤੇ ਇੱਥੇ ਤੀਕਰ ਪਈ ਰੋਮੀ ਸਲਤਨਤ ਵਿੱਚ ਵੀ ਬਿਮਾਰਾਂ ਨੂੰ ਸ਼ਿਫਾ ਦਿੰਦਿਆਂ ਤੇ ਮਸੀਹਤ ਦਾ ਪ੍ਰਚਾਰ ਕਰਦਿਆਂ ਹੋਏ ਯਸੂ ਦੀਆਂ ਤਾਲੀਮਾਂ ਤੇ ਨਮੂਨੇ ਉੱਤੇ ਟੁਰਨ ਦੇ ਕਾਬਲ ਬਣਾ ਦਿੱਤਾ।
ਸਾਊਲ ਤਿਰਸੀ ਬਸ ਉਦੋਂ ਰਾਹ, ਮਸੀਹ ਜਾਂ ਸੱਚਾਈ ਨੂੰ ਵੇਖ ਸਕਿਆ ਜਦ ਠੀਕ ਹੋਣ ਦੇ ਬਾਰੇ ਉਹਦੇ ਗੈਰ ਯਕੀਨੀ ਫਹਿਮ ਨੇ ਰੂਹਾਨੀ ਫਹਿਮ ਨੂੰ ਮੰਨਿਆ, ਜਿਹੜਾ ਹਮੇਸ਼ਾ ਠੀਕ ਹੀ ਹੁੰਦਾ ਏ। ਤਦ ਉਹ ਬੰਦਾ ਬਦਲਿਆ। ਸੋਚ ਨੇ ਲੁਕੇ ਹੋਏ ਨੁਕਤਾ ਨਜ਼ਰ ਨੂੰ ਮੰਨਿਆ ਤੇ ਉਹਦੀ ਹਯਾਤੀ ਬਹੁਤੀ ਰੂਹਾਨੀ ਹੋ ਗਈ। ਉਹਨੇ ਉਸ ਗਲਤੀ ਨੂੰ ਸਮਝਿਆ ਭਈ ਉਹ ਮਸੀਹਾਂ ਨੂੰ ਤਕਲੀਫ ਦਿੰਦਾ ਸੀ, ਜਿਨ੍ਹਾਂ ਦਾ ਮਜ਼ਹਬ ਉਹਨੇ ਨਹੀਂ ਸਮਝਿਆ ਸੀ, ਤੇ ਹਲੀਮੀ ਵਿੱਚ ਉਹਨੇ ਆਪਣਾ ਨਵਾਂ ਨਾਂ ਪੌਲੁਸ ਪਾਇਆ। ਪਹਿਲੀ ਵਾਰੀ ਉਹਨੇ ਪਿਆਰ ਦਾ ਅਸਲੀ ਤਸਵੁਰ ਪਾਇਆ ਤੇ ਇਲਾਹੀ ਸਾਇੰਸ ਵਿੱਚ ਇਹ ਸਬਕ ਸਿੱਖਿਆ। ਇੱਕ ਬਸ਼ਰੀ ਪਾਪੀ ਰੱਬ ਦਾ ਬੰਦਾ ਨਹੀਂ ਏ। ਬਸ਼ਰ ਲਾਫਾਨੀਆਂ ਦੇ ਫਰੇਬ ਨੇ। ਉਹ ਬਦਕਿਰਦਾਰਾਂ ਜਾਂ ਬਦਾਂ ਦੇ ਬਾਲ ਨੇ, ਜਿਹਦੇ ਤੋਂ ਇਹ ਜ਼ਾਹਰ ਹੁੰਦਾ ਏ ਭਈ ਇਨਸਾਨ ਮਿੱਟੀ ਤੋਂ ਸ਼ੁਰੂ ਹੋਇਆ ਜਾਂ ਮਾਦੀ ਐਂਬਰੀਓ ਦੇ ਤੌਰ ਤੇ ਪੈਦਾ ਹੋਇਆ ਏ। ਇਲਾਹੀ ਸਾਇੰਸ ਵਿੱਚ ਰੱਬ ਤੇ ਅਸਲੀ ਇਨਸਾਨ ਇਲਾਹੀ ਅਸੂਲ ਤੇ ਖਿਆਲ ਵਾਂਗਰ ਗੈਰ ਮੁਨਫਿਕ ਨੇ। ਐਸਲੀ ਇਨਸਾਨ ਨਾ ਫਾਨੀ ਏ ਨਾ ਮਾਦੀ। ਫਾਨੀ ਗਾਇਬ ਹੋ ਜਾਣਗੇ ਤੇ ਲਾਫਾਨੀ ਜਾਂ ਰੱਬ ਦੇ ਪੁੱਤਰ ਇਨਸਾਨ ਦੀ ਕੱਲੀ ਤੇ ਅਬਦੀ ਸੱਚਾਈਆਂ ਦੇ ਤੌਰ ਤੇ ਸਾਹਮਣੇ ਆਉਣਗੇ। ਐ ਬਸ਼ਰ, ਇਹ ਸਿੱਖੋ ਤੇ ਇਨਸਾਨ ਦੇ ਰੂਹਾਨੀ ਮਿਆਰ ਨੂੰ ਸੰਜੀਦਗੀ ਨਾਲ ਲੱਭੋ, ਜਿਹੜਾ ਮਾਦੀ ਖੁਦੀ ਤੋਂ ਪੂਰੀ ਤਰ੍ਹਾਂ ਨਾ ਵਾਕਫ ਹੈ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ, ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਉੱਤੇ ਹਕੂਮਤ ਕਰਦੀ ਏ। ਇਹ ਜ਼ਾਹਰ ਕਰਦਿਆਂ ਹੋਏ ਭਈ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਛਬੀ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਐਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਤੇ ਆਲਮਗੀਰ ਏ ਤੇ ਇਹ ਭਈ ਇਨਸਾਨ ਪਾਕ ਤੇ ਮੁਕੱਦਸ ਏ। ਜਿੰਦ ਲਈ ਇਨਸਾਨ ਮਾਦੀ ਰਹਾਇਸ਼ ਨਹੀਂ ਏ, ਉਹ ਆਪ ਰੂਹਾਨੀ ਏ। ਇਨਸਾਨ ਦੀ ਇਨਫਰਾਦੀਅਤ ਮਾਦੀ ਨਹੀਂ ਏ। ਹਸਤੀ ਦੀ ਸਾਇੰਸ ਸਿਰਫ ਆਉਣ ਵਾਲੇ ਵੇਲੇ ਵਿੱਚ ਹੀ ਨਹੀਂ, ਬਲਕਿ ਹੁਣੇ ਤੇ ਇੱਥੇ ਵੀ ਉਹ ਕੁਝ ਹਾਸਲ ਕਰਦੀ ਏ ਜਿਹਨੂੰ ਇਨਸਾਨ ਜੰਨਤ ਦਾ ਨਾਂ ਦਿੰਦਾ ਏ। ਵੇਲੇ ਤੇ ਅਬਦੀਅਤ ਦੇ ਹੋਣ ਦੇ ਬਾਰੇ ਇਹ ਬਹੁਤ ਵੱਡੀ ਅਸਲੀਅਤ ਏ। ਤੇ ਫਿਰ ਉਹ ਕਿਹੜੀ ਮਾਦੀ ਸ਼ਖਸੀਅਤ ਏ ਜਿਹੜੀ ਦੁੱਖ ਸਹਿੰਦੀ, ਪਾਪ ਕਰਦੀ ਤੇ ਮਰ ਜਾਂਦੀ ਏ। ਇਹ ਉਹ ਇਨਸਾਨ ਨਹੀਂ ਜਿਹੜਾ ਰੱਬ ਦੀ ਸ਼ਬੀਹ ਤੇ ਸੂਰਤ ਏ, ਬਲਕਿ ਇਹ ਇਨਸਾਨ ਦੀ ਨਕਲ, ਸ਼ਬੀਹ ਦਾ ਉਲਟ, ਪਾਪ, ਬਿਮਾਰੀ ਤੇ ਮੌਤ ਅਖਵਾਉਣ ਵਾਲੀ ਗੈਰ ਮੁਸ਼ਾਬਤ ਏ। ਐਸ ਦਾਅਵੇ ਦਾ ਵਹਿਮ ਭਈ ਇਨਸਾਨ ਰੱਬ ਦੀ ਸ਼ਬੀਹ ਏ, ਰੂਹ ਤੇ ਮਾਦੇ, ਅਕਲ ਤੇ ਜਿਸਮ ਦੀਆਂ ਉਲਟੀਆਂ ਫਿਤਰਤਾਂ ਨਾਲ ਸਾਹਮਣੇ ਆਉਂਦਾ ਏ, ਕਿਉਂ ਜੇ ਇੱਕ ਸਿਆਣ ਵਾਲਾ ਏ ਤੇ ਦੂਜਾ ਬੇਅਕਲ ਏ। ਅਸਲੀ ਇਨਸਾਨ ਰੂਹਾਨੀ ਤੇ ਲਾਫਾਨੀ ਏ, ਪਰ ਫਾਨੀ ਤੇ ਨਾਮੁਕੰਮਲ ਨਾਮ ਨਿਹਾਦ ਬੰਦਿਆਂ ਦੇ ਬਾਲ ਸ਼ੁਰੂ ਤੋਂ ਹੀ ਬਹਿਰੂਪ ਪਾ ਲੈਂਦੇ ਨੇ, ਤਾਂ ਜੋ ਖਾਲਸ ਅਸਲੀਅਤ ਲਈ ਇੱਕ ਪਾਸੇ ਰੱਖੇ ਜਾਣ। ਐਸ ਇਨਸਾਨੀਅਤ ਨੂੰ ਲਾ ਦਿੱਤਾ ਜਾਂਦਾ ਏ ਤੇ ਨਵੀਂ ਇਨਸਾਨੀਅਤ ਜਾਂ ਅਸਲੀ ਇਨਸਾਨ ਨੂੰ ਪਾ ਲਿਆ ਜਾਂਦਾ ਏ, ਜਿਸ ਤਨਾਸਬ ਨਾਲ ਬਸ਼ਰ ਇਨਸਾਨ ਦੀ ਸਾਇੰਸ ਨੂੰ ਸਮਝਦੇ ਨੇ ਤੇ ਅਸਲੀ ਨਮੂਨੇ ਨੂੰ ਲੱਭਦੇ ਨੇ। ਤਰੱਕੀ ਤਜਰਬੇ ਨਾਲ ਪੈਦਾ ਹੁੰਦੀ ਏ। ਇਹ ਫਾਨੀ ਇਨਸਾਨ ਦੀ ਮਜ਼ਬੂਤੀ ਏ, ਜਿਹਦੇ ਰਾਹੀਂ ਲਾਫਾਨੀ ਦੀ ਖਾਤਰ ਫਾਨੀ ਬੰਦੇ ਨੂੰ ਛੱਡ ਦਿੱਤਾ ਜਾਂਦਾ ਏ। ਭਾਵੇਂ ਇੱਥੇ ਜਾਂ ਇਹਦੇ ਬਾਅਦ ਤਕਲੀਫਾਂ ਜਾਂ ਸਾਇੰਸ ਨੂੰ ਹਯਾਤੀ ਤੇ ਸਿਆਣ ਦੇ ਬਾਰੇ ਸਾਰੇ ਭਰਮਾਂ ਨੂੰ ਮੁਕਾ ਦੇਣਾ ਚਾਹੀਦਾ ਏ ਤੇ ਮਾਦੀ ਸਿਆਣ ਤੇ ਖੁਦੀ ਨੂੰ ਨਵੇਂ ਸਿਰੇ ਤੋਂ ਪੈਦਾ ਕਰਨਾ ਚਾਹੀਦਾ ਏ। ਪੁਰਾਣੀ ਇਨਸਾਨੀਅਤ ਨੂੰ ਉਹਦੇ ਕੰਮਾਂ ਦੇ ਨਾਲ ਮਨਸੂਖ ਕਰ ਦੇਣਾ ਚਾਹੀਦਾ ਏ। ਕੋਈ ਵੀ ਨਫਸ ਪ੍ਰਸਤੀ ਜਾਂ ਪਾਪ ਆਲੂਦ ਸ਼ੈ ਫਾਨੀ ਨਹੀਂ ਏ। ਇਹ ਮਾਦੇ ਦੀ ਮੌਤ ਨਹੀਂ, ਬਲਕਿ ਝੂਠੇ ਮਾਦੀ ਫਹਿਮ ਤੇ ਪਾਪ ਦੀ ਮੌਤ ਹੀ ਏ, ਜਿਹਨੂੰ ਇਨਸਾਨ ਤੇ ਹਯਾਤੀ ਹਮਾਹੰਗ, ਅਸਲੀ ਤੇ ਅਬਦੀ ਜ਼ਾਹਰ ਕਰਦੇ ਨੇ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ, ਬਲਕਿ ਲਾਮਹਿਦੂਦ ਰੂਹਾਨੀ ਹਸਤੀ ਵਾਂਗਰ। ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਤੇ ਗਾਇਬ ਹੋ ਜਾਵੇਗਾ ਤੇ ਹਸਤੀ ਦੀ ਕਾਮਲ ਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਇਨਸਾਨਾਂ ਦੇ ਰਾਹੀਂ ਰੱਬ ਦਾ ਇਜ਼ਹਾਰ ਇੰਜ ਹੀ ਏ ਜਿਵੇਂ ਬਾਰੀ ਵਿੱਚੋਂ ਲੋ ਲੰਘਦੀ ਏ। ਲੋ ਤੇ ਸ਼ੀਸ਼ਾ ਕਦੀ ਇੱਕ ਨਹੀਂ ਹੁੰਦੇ, ਪਰ ਮਾਦੇ ਦੇ ਤੌਰ ਤੇ ਸ਼ੀਸ਼ਾ ਕੰਧ ਨਾਲੋਂ ਘੱਟ ਮੁਬਹਿਮ ਏ। ਉਹ ਇਨਸਾਨੀ ਸਿਆਣ ਜਿਹਦੇ ਰਾਹੀਂ ਸੱਚਾਈ ਬਹੁਤੀ ਵਾਜ਼ਿਹ ਜ਼ਾਹਰ ਹੁੰਦੀ ਏ, ਉਹੀ ਏ ਜਿਹੜੀ ਬਹੁਤ ਜ਼ਿਆਦਾ ਮਾਦੀਅਤ, ਬਹੁਤ ਜ਼ਿਆਦਾ ਗਲਤੀ ਨੂੰ ਗਵਾ ਚੁੱਕੀ ਏ, ਤਾਂ ਜੋ ਸੱਚਾਈ ਲਈ ਚੰਗੀ ਸ਼ਫਾਫੀਅਤ ਬਣੇ। ਫਿਰ ਜਿਵੇਂ ਬੱਦਲ ਪਾਣੀ ਦੇ ਬਰੀਕ ਛਿੱਟਿਆਂ ਵਾਂਗਰ ਪਿਘਲਦਾ ਏ, ਇਹ ਸੂਰਜ ਨੂੰ ਹੋਰ ਨਹੀਂ ਲੁਕਾਉਂਦਾ। ਹਸਤੀ ਦੀ ਸਾਇੰਸ ਵਿੱਚ ਇਹ ਵੱਡੀ ਅਸਲੀਅਤ ਭਈ ਅਸਲੀ ਇਨਸਾਨ ਕਾਮਲ ਸੀ, ਹੈ ਤੇ ਹਮੇਸ਼ਾ ਰਵੇਗਾ, ਨਾਕਾਬਲੇ ਤਰਦੀਦ ਗੱਲ ਏ। ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਸੂਰਤ ਏ ਤੇ ਉਹ ਨਾ ਉੱਚਾ ਏ ਨਾ ਨੀਵਾਂ,
ਬਲਕਿ ਉਹ ਸਿੱਧਾ ਤੇ ਰੱਬ ਵਰਗਾ ਏ। ਸਾਇੰਸ ਉਸ ਲਾਫਾਨੀ ਇਨਸਾਨ ਦੇ ਜਲਾਲੀ ਇਮਕਾਨਾਂ ਨੂੰ ਜ਼ਾਹਰ ਕਰਦੀ ਏ ਜਿਹੜਾ ਹਮੇਸ਼ਾ ਲਈ ਫਾਨੀ ਹਿੱਸਾਂ ਵੱਲ ਲਾਮਹਿਦੂਦ ਹੁੰਦਾ ਏ। ਹੁਣ ਮੈਂ ਮੀਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।